ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਂ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਸੈਨੋ ਦੇ ਸਟੂਡੀਓ ਤੋਂ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਦਸੰਬਰ ਦੀ 23 ਤਰੀਕ ਆ, ਦਿਨ ਜਿਹੜਾ ਹੈਗਾ ਉਹ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਤੋਂ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ, ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ ਮਨਜੀਤ ਸਿੰਘ ਫਰੀਮਾਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮਾਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ ਅਤੇ ਗੁਰਦੀਪ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਕਹਿੰਦੇ ਆ ਵੀ ਜਿਹੜਾ $600 ਆ ਹਰ ਇੱਕ ਨੂੰ ਜਾਣਾ ਹੈਗਾ, ਵੀ ਉਹ ਬਹੁਤ ਥੋੜ੍ਹੇ ਪੈਸੇ ਆ, ਉਹ $2000 ਹੋਣਾ ਚਾਹੀਦਾ ਸੀ ਪਰ ਪਰਸਨ, ਅਤੇ ਹਸਬੈਂਡ ਵਾਈਫ ਲਈ 4000 ਐਜ਼ ਲੌਂਗ ਐਜ਼ ਜੇ ਉਹਨਾਂ ਦੀ ਇਕੱਲੇ ਦੀ ਇਨਕਮ 75000 ਤੋਂ ਥੱਲੇ ਆ, ਅਤੇ 2 ਜਾਣਿਆਂ ਦੀ ਜਿਹੜੀ ਆ 1.5 ਲੱਖ ਤੋਂ ਥੱਲੇ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਡੈਮੋਕਰੇਟ ਜਿਹੜੇ ਸੀ, ਖਾਸ ਕਰਕੇ ਨੈਂਸੀ ਪਲੋਸੀ, ਐਲੈਗਜ਼ੈਂਡਰੀਆ ਕੋਰਟੇਜ਼, ਸਾਰੇ ਕਹਿੰਦੇ ਸੀ ਵੀ 2000 ਵਧੀਆ ਆ, ਅਤੇ ਬਰਨੀ ਸੈਂਡਰਸ ਵੀ, ਪਰ ਮਿਚ ਮਕੌਨਲ ਨਹੀਂ ਮੰਨ ਰਹੇ ਸੀ। ਅਤੇ ਸੋ ਬਿੱਲ ਪਹਿਲਾਂ ਕਾਂਗਰਸ 'ਚ ਪਾਸ ਹੋ ਗਿਆ ਸੀ $600 ਵਾਲਾ, ਫਿਰ ਸੈਨੇਟ 'ਚ। ਹੁਣ ਜਦੋਂ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਉਹ ਸਾਈਨ ਹੋਣ ਲਈ ਗਿਆ, ਅਤੇ ਉਹਨਾਂ ਨੇ ਜਿਹੜਾ ਇਹ ਬਿੱਲ ਹੈਗਾ ਆ ਉਹ ਵੀਟੋ ਕਰ ਦਿੱਤਾ। ਸੋ ਉਸ ਨੂੰ ਜਿਹੜਾ ਆ ਸਾਈਨ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਜੀ, ਤੇ ਇਹ ਹੁਣ ਦੇਖਦੇ ਆ ਵੀ ਇਹ ਤੋਂ ਬਾਅਦ ਹੁਣ ਕੀ ਹੁੰਦਾ ਹੈਗਾ। ਜੀ ਇਹਦੇ ਵਿੱਚ ਜੇ ਕਲੀਅਰ ਕਰਦੇ ਜਾਈਏ, ਇਹ ਜਿਹੜਾ ਇਹਨਾਂ ਨੇ ਵੀਟੋ ਕੀਤਾ, ਇਹ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਜਿਹੜਾ ਐਕਟ ਸੀ, ਜਿਸ ਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਜਿਹੜਾ ਸੈਕਸ਼ਨ 230 ਹੈਗਾ ਇੰਟਰਨੈਟ ਵਾਲਾ, ਉਸ ਨੂੰ ਜਿਹੜਾ ਆ ਉਹ ਵਿੱਚ ਰੱਖਿਆ ਜਾਵੇ। ਸੋ ਉਹ ਇਸ ਦੇ ਵਿੱਚ ਨਾ ਹੋਣ ਕਰਕੇ ਕਹਿੰਦੇ ਵੀ ਮੈਂ ਇਸ ਨੂੰ ਵੀਟੋ ਜਿਹੜਾ ਆ ਉਹ ਕਰ ਰਿਹਾ ਆ। ਉੱਦਾਂ ਇਹ ਕਾਂਗਰਸ ਦੇ ਦੁਆਰਾ ਵੀਟੋ ਪ੍ਰੂਫ ਮੈਜੋਰਟੀਜ਼ ਦੇ ਨਾਲ ਘੱਲਿਆ ਗਿਆ ਸੀਗਾ, ਅਤੇ ਹੁਣ ਕਹਿੰਦੇ ਆ ਵੀ ਇਸ ਤਰੀਕੇ ਨਾਲ ਇਹਨਾਂ ਨੇ ਵੀਟੋ ਕਰਕੇ ਇਹ ਮੁੜ ਦੁਬਾਰਾ ਜਿਹੜਾ ਆ ਇਹ ਕਾਂਗਰਸ ਦੇ ਵਿੱਚ ਜਾਊਗਾ, ਅਤੇ ਜੇ ਦੁਬਾਰਾ ਇਹਨਾਂ ਨੂੰ ਉੱਥੇ ਜਿਹੜਾ ਆ ਅਪਰੂਵ ਕਰਕੇ, ਯਾਨੀ ਕਿ ਮੈਜੋਰਟੀਜ਼ ਦੇ ਨਾਲ ਇਸ ਨੂੰ ਘੱਲਿਆ ਜਾਂਦਾ ਆ, ਅਤੇ ਫਿਰ ਸ਼ਾਇਦ ਰਾਸ਼ਟਰਪਤੀ ਨੂੰ ਮੁੜ ਦੁਬਾਰਾ ਜਿਹੜਾ ਦਸਤਖਤ ਇਸ ਦੇ ਉੱਤੇ ਕਰਨੇ ਪੈ ਸਕਦੇ ਆ। ਇਸ ਬਿੱਲ ਦੇ ਵਿੱਚ ਇਹ ਚੀਜ਼ਾਂ ਰੱਖੀਆਂ ਗਈਆਂ ਸੀਗੀਆਂ ਵੀ ਰਾਸ਼ਟਰਪਤੀ ਟਰੰਪ ਕਿੰਨੀ ਜਿਹੜੇ ਮਨੀ ਆ, ਕਿੰਨੀ ਰਾਸ਼ੀ ਆ ਬਾਰਡਰ ਵਾਲ ਦੇ ਉੱਤੇ ਜਿਹੜੀ ਉਹ ਸਪੈਂਡ ਕਰ ਸਕਦੇ ਹੈਗੇ ਆ। ਅਤੇ ਇਹੀ ਨਹੀਂ, ਇਸ ਦੇ ਵਿੱਚ ਜਿਹੜੇ ਕੁਛ ਮਿਲਟਰੀ ਦੇ ਜਿਹੜੇ ਬੇਸ ਦੇ ਨਾਮ ਸੀਗੇ, ਜਿਹੜੇ ਕਨਫੈਡਰੇਸੀ ਦੇ ਨਾਲ ਜੁੜੇ ਹੋਏ ਲੋਕਾਂ ਦੇ ਉੱਤੇ ਸੰਬੰਧਿਤ ਸੀਗੇ, ਉਹਨਾਂ ਦਾ ਮੁੜ ਦੁਬਾਰਾ ਜਿਹੜਾ ਨਾਮ ਆ ਉਹ ਰੱਖਣ ਦੇ ਲਈ ਜਾਂ ਉਹ ਨਾਮ ਹਟਾਉਣ ਦੀ ਵੀ ਇਸ ਦੇ ਵਿੱਚ ਮੰਗ ਸੀ। ਇੱਥੇ ਹੀ ਨਹੀਂ, ਇਸ ਦੇ ਵਿੱਚ ਜਿਹੜੇ ਫੌਜੀ ਸੀਗੇ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ, ਹੋਰ ਇੱਦਾਂ ਦੀਆਂ ਚੀਜ਼ਾਂ ਦੀਆਂ ਸਿਫਾਰਸ਼ਾਂ ਇਸ ਬਿੱਲ ਦੇ ਵਿੱਚ ਸੀਗੀ। ਜਿਹੜਾ NDAA ਇਹ ਐਕਟ ਸੀਗਾ, ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ, ਜਿਸ ਨੂੰ ਇਹਨਾਂ ਨੇ ਹੁਣੇ ਵੀਟੋ ਕਰ ਦਿੱਤਾ ਹੈਗਾ ਆ। ਸੋ ਇਸ ਦੇ ਕਰਕੇ ਇਹਨਾਂ ਦੀ ਆਪਸੀ ਪਾਰਟੀ ਦੇ ਵਿੱਚ ਵੀ ਜਿਹੜੀਆਂ ਦਰਾਰਾਂ ਆ ਉਹ ਦੇਖੀਆਂ ਜਿਹੜੀਆਂ ਉਹ ਜਾ ਸਕਦੀਆਂ ਨੇ। ਅਤੇ ਅੱਜ ਕਹਿੰਦੇ ਵੀ ਇੱਕ ਕਾਲ ਦੇ ਵਿੱਚ ਕੁਛ GOP ਰਿਪਬਲਿਕਨ ਜਿਹੜੇ ਕਾਂਗਰਸਮੈਨ ਸੀਗੇ, ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਨਾਰਾਜ਼ਗੀ ਵੀ ਜਿਹੜੀ ਪ੍ਰਗਟਾਈ। ਇੱਕ ਤਾਂ ਜਿਹੜਾ ਉਹ $2000 ਵਾਲੀ ਗੱਲ ਜਿਹੜੀ ਚੱਲ ਰਹੀ ਹੈ ਕਰੋਨਾ ਵਾਇਰਸ ਰਿਲੀਫ ਬਿੱਲ, ਉਸ ਨੂੰ ਲੈ ਕੇ, ਅਤੇ ਨਾਲ ਹੀ ਜਿਹੜੀ ਇਹ ਨੈਸ਼ਨਲ ਡਿਫੈਂਸ ਆਥੋਰਾਈਜੇਸ਼ਨ ਐਕਟ ਆ ਉਸ ਨੂੰ ਲੈ ਕੇ ਜਿਹੜੀ ਨਿਰਾਸ਼ਾ ਜਿਹੜੀ ਉਹਨਾਂ ਨੇ ਜਤਾਈ। ਉਹ ਕਹਿੰਦੇ ਵੀ ਰਾਈਟ ਨਾਓ ਰਾਸ਼ਟਰਪਤੀ ਸਾਨੂੰ ਅੰਡਰ ਦਾ ਬੱਸ, ਜਿਹੜੇ ਰਿਪਬਲਿਕਨ GOP ਦੇ ਮੈਂਬਰਸ ਆ, ਉਹਨਾਂ ਨੂੰ ਅੰਡਰ ਦਾ ਬੱਸ ਜਿਹੜਾ ਉਹ
ਸੁੱਟ ਰਹੇ ਨੇ। ਸੋ ਇਸ ਨੂੰ ਲੈ ਕੇ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੀ ਬਣਦਾ ਆ। NDAA ਜਿਹੜਾ ਆ ਇਹ ਤਾਂ ਹਰਜੋਤ ਸਿੰਘ ਜੀ ਇਹ ਬਿੱਲ ਨੂੰ ਇਹਨਾਂ ਨੇ ਵੀਟੋ ਕਰ ਦਿੱਤਾ ਆ। ਇਸ ਨੂੰ 13 ਦੇ ਮੁਕਾਬਲੇ 84 ਵੋਟਾਂ ਦੇ ਨਾਲ ਵੀਟੋ ਪ੍ਰੂਫ ਮੈਜੋਰਟੀ ਦੇ ਨਾਲ ਸੈਨੇਟ ਦੇ ਵਿੱਚ ਇਹ ਪਾਸ ਜਿਹੜਾ ਉਹ ਹੋਇਆ ਸੀਗਾ। ਇਸੇ ਤਰੀਕੇ ਦੇ ਨਾਲ ਇਹ ਦੂਜੇ ਸਦਨ ਦੇ ਵਿੱਚ ਹਾਊਸ ਦੇ ਵਿੱਚ ਵੀ ਜਿਹੜਾ ਇਹ ਪਾਸ ਹੋਇਆ ਸੀ। ਸੋ ਦੇਖਦੇ ਹਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਕੀ ਹੁੰਦਾ ਆ। $740 ਬਿਲੀਅਨ ਦਾ ਇਹ ਜਿਹੜਾ ਬਿੱਲ ਸੀਗਾ, ਜਿਸ ਦੇ ਵਿੱਚ ਅਮਰੀਕੀ ਫੌਜੀਆਂ ਦੀ ਜਿਹੜੀ ਆ ਪੇ ਰੇਜ਼, ਇਕਵਿਪਮੈਂਟ ਦੇ ਵਿੱਚ ਮਾਡਰਾਈਜੇਸ਼ਨ ਅਤੇ ਜਿਹੜੇ ਕਹਿੰਦੇ ਵੀ ਹੋਰ ਸਕ੍ਰਿਊਟਨੀ ਇਸ ਦੇ ਵਿੱਚ ਰੱਖੀ ਗਈ ਸੀ ਟਰੂਪ ਵਿਡਰਾਉਣ ਦੇ ਲਈ, ਜਿਹੜੇ ਵਾਪਸ ਬੁਲਾਏ ਜਾਣੇ ਆ ਜਰਮਨੀ ਜਾਂ ਅਫਗਾਨਿਸਤਾਨ ਤੋਂ। ਪਰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਕਿਉਂਕਿ ਇਸ ਦੇ ਵਿੱਚ ਸੈਕਸ਼ਨ 230 ਨਹੀਂ ਸੀਗਾ, ਇਸ ਲਈ ਜਿਹੜਾ ਆ ਉਹ ਇਸ ਨੂੰ ਵੀਟੋ ਕਰ ਰਿਹਾ ਕਿਉਂਕਿ ਉਹ ਨੈਸ਼ਨਲ ਸਿਕਿਉਰਿਟੀ ਦੇ ਲਈ ਖਤਰਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਚਿਪੋਟਲੇ ਕੰਪਨੀ ਹੈਗੀ ਆ, ਉਹਨਾਂ ਨੇ ਜਿਹੜੇ CEO ਆ ਉਹਨਾਂ ਨੇ ਅੱਜ ਕਿਹਾ ਆ, CEO ਬ੍ਰਾਇਨ ਨਿਕਲ ਨੇ ਵੀ ਮੈਂ ਜ਼ਰੂਰੀ ਨਹੀਂ ਜਿਹੜੇ ਆਪਣੇ EMPLOYEE ਹੈਗੇ ਆ ਉਹਨਾਂ ਨੂੰ ਵੈਕਸੀਨ ਲਵਾਉਣ ਦੇ ਲਈ ਕਹਾਂਗਾ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਸਾਡੇ EMPLOYEES ਆ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਰਿਕੁਆਇਰਮੈਂਟ ਨਹੀਂ ਹੋਊਗੀ। ਜੇ ਕੋਈ ਲਵਾਉਣਾ ਚਾਹੁੰਦਾ ਆ ਫਿਰ ਅਸੀਂ ਈਵਨ ਕਹਿੰਦੇ ਜੇ ਕੋਈ ਕਾਸਟ ਹੋਈ ਉਹ ਕਾਸਟ ਵੀ ਕਵਰ ਕਰਾਂਗੇ। ਸਰੋਤਿਆਂ ਨੂੰ ਯਾਦ ਹੋਊਗਾ ਐਸੈਂਸ਼ੀਅਲ ਵਰਕਰਸ ਜਿਹੜੇ ਹੈਗੇ ਆ ਉਹ ਖਾਸ ਕਰਕੇ ਫੂਡ ਇੰਡਸਟਰੀ, ਗਰੋਸਰੀ ਸਟੋਰ ਉਹ ਆਉਂਦੇ ਹੈਗੇ ਆ। ਅਤੇ ਹੁਣ ਜਿੱਥੇ ਜਾ ਰਹੇ ਹੈਗੇ ਆ ਜਿਹੜੇ ਵੈਕਸੀਨ ਆ ਹੌਸਪੀਟਲਸ ਨੂੰ, ਸੀਨੀਅਰ ਸਿਟੀਜ਼ਨ ਨੂੰ, ਫਰੰਟ ਲਾਈਨ ਵਰਕਰਸ ਨੂੰ, ਉਹ ਤੋਂ ਬਾਅਦ ਜਿਹੜੀ ਕਹਿੰਦੇ ਅਗਲੀ ਲਿਸਟ ਆਉਣੀ ਹੈਗੀ ਆ ACIP ਦੇ ਮੁਤਾਬਕ 30 ਮਿਲੀਅਨ ਜਿਹੜੇ ਫਰੰਟ ਲਾਈਨ ਐਸੈਂਸ਼ੀਅਲ ਵਰਕਰਸ ਆ ਉਹ ਆਉਣੇ ਆ ਇਹਨਾਂ ਦੇ ਵਿੱਚ, ਜਿਨ੍ਹਾਂ ਦੇ ਵਿੱਚ ਗਰੋਸਰੀ ਸਟੋਰਸ, ਲਿਕਰ ਸਟੋਰ, ਗੈਸ ਸਟੇਸ਼ਨ, ਟਰੱਕਰਸ ਇੱਦਾਂ ਦੇ ਜਿਹੜੇ ਆਣੇ ਹੈਗੇ ਆ। ਸੋ ਉਹਨਾਂ ਨੇ ਜਿਹੜਾ ਇਹ ਵੈਕਸੀਨ ਫਿਰ ਇਹ ਸ਼ੁਰੂ ਹੋਊਗਾ। ਇਸ ਵੇਲੇ ਜਿਹੜੀ ਆ ਰੋਲਿੰਗ ਚੱਲ ਰਹੀ ਹੈਗੀ ਵੈਕਸੀਨ ਦੀ, ਉਹ ਹੌਸਪੀਟਲ ਅਤੇ ਸੀਨੀਅਰ ਸਿਟੀਜ਼ਨਸ ਜਿਹੜੇ ਹੈਗੇ ਆ ਉਹਨਾਂ ਦੇ ਵਰਕਰਸ ਉੱਥੇ ਜਿਹੜੇ ਰਹਿੰਦੇ ਆ ਉਹਨਾਂ ਦੇ ਲਈ ਚੱਲ ਰਹੀ ਹੈਗੀ ਆ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੋਮੀਨੀਅਨ ਵੋਟਿੰਗ ਸਿਸਟਮਸ ਦੇ ਵਰਕਰਸ ਆ, ਉਹਨਾਂ ਦੇ ਦੁਆਰਾ ਟਰੰਪ ਕੈਂਪੇਨ ਅਤੇ ਉਹਨਾਂ ਦੀ ਜਿਹੜੀ ਇੱਕ ਚਰਚਿਤ ਰਹੀ ਵਕੀਲ ਸਿਡਨੀ ਪੋਵਲ, ਉਹਨਾਂ ਦੇ ਖਿਲਾਫ ਲਾ ਸੂਟ ਜਿਹੜਾ ਆ ਉਹ ਫਾਈਲ ਕਰ ਦਿੱਤਾ ਗਿਆ ਆ। ਡੋਮੀਨੀਅਨ ਵੋਟਿੰਗ ਸਿਸਟਮਸ ਦੇ ਉੱਤੇ ਇਹਨਾਂ ਦੇ ਦੁਆਰਾ ਬਾਰ-ਬਾਰ ਕਥਿਤ ਦੋਸ਼ ਜਿਹੜੇ ਉਹ ਲਾਏ ਜਾਂਦੇ ਰਹੇ ਆ ਵੀ ਇਹ ਜਿਹੜੀਆਂ ਵੋਟਿੰਗ ਮਸ਼ੀਨਾਂ ਇਹਨਾਂ ਦੀਆਂ ਜਿਹੜੀਆਂ ਵਰਤੀਆਂ ਜਾਂਦੀਆਂ, ਇਹਨਾਂ ਦੇ ਨਾਲ ਮੈਸਿਵ ਫਰਾਡ ਜਿਹੜਾ ਵੋਟਿੰਗ ਦੇ ਵਿੱਚ ਕੀਤਾ ਗਿਆ ਆ, ਜਿਸ ਨੂੰ ਕਿ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹੀ ਆ ਟਰੰਪ ਕੈਂਪੇਨ। ਸੋ ਇਸੇ ਚੀਜ਼ ਦੇ ਚੱਲਦੇ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਛਵੀ ਆ ਉਸ ਨੂੰ ਜਿਹੜਾ ਆ ਉਹ ਖਰਾਬ ਹੋਈ ਆ। ਇਹੀ ਨਹੀਂ, ਜਿਹੜੇ ਉੱਥੇ ਕੰਮ ਕਰਦੇ ਸੀਗੇ ਅਤੇ ਉਹਨਾਂ ਲੋਕਾਂ ਦੇ ਉੱਤੇ ਜਿਹੜੀ ਆ ਹੋਰ ਲੋਕ ਜਿਹੜੇ ਇੱਕ ਹਿਸਾਬ ਦੇ ਨਾਲ ਨਜ਼ਰ ਜਿਹੜੀ ਜ਼ਿਆਦਾ ਰੱਖ ਰਹੇ ਸੀ, ਉਹਨਾਂ ਨੂੰ ਤੰਗ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਰਿਹਾ ਸੀਗਾ। ਸੋ ਇਸੇ ਦੇ ਚੱਲਦਿਆਂ ਕੂਮਰ ਨਾਂ ਦੇ ਇੱਕ ਕੋਲੋਰਾਡੋ ਦੇ ਰੈਜ਼ੀਡੈਂਟ ਆ, ਉਹਨਾਂ ਨੇ ਜਿਹੜਾ ਕਿਹਾ ਵੀ ਮੈਨੂੰ ਜਿਹੜਾ ਆ ਉਹ ਬਚ ਕੇ ਲੋਕਾਂ ਤੋਂ ਜਿਹੜਾ ਉਹ ਰਹਿਣਾ ਪਿਆ, ਮੈਨੂੰ ਕਈ ਮਲਟੀਪਲ ਮੌਤ ਦੀਆਂ ਧਮਕੀਆਂ, ਡੈਥ ਥ੍ਰੈਟਸ ਜਿਹੜੀਆਂ ਉਹ ਮਿਲੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਇਹ ਕੈਂਪੇਨ ਦੇ ਖਿਲਾਫ, ਟਰੰਪ ਕੈਂਪੇਨ ਦੇ ਖਿਲਾਫ, ਅਤੇ ਇਹ ਜਿਹੜੀ ਉਹਨਾਂ ਦੀ ਵਕੀਲ ਸੀਗੀ ਸਿਡਨੀ ਪਾਵਲ, ਉਹਨਾਂ ਦੇ ਖਿਲਾਫ ਲਾ ਸੂਟ ਫਾਈਲ ਕੀਤਾ ਹੈਗਾ ਆ। ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ ਆ, ਐਂਡਰਿਊ ਯਾਂਗ ਜਿਹੜੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਉਹਨਾਂ ਨੇ ਹੁਣ ਨਿਊਯਾਰਕ ਦੇ ਸਿਟੀ ਦੇ ਮੇਅਰ ਦੇ ਲਈ ਆਪਣੀ ਜਿਹੜੀ ਆ ਫਾਈਲਿੰਗ ਕਰ ਦਿੱਤੀ ਹੈਗੀ ਆ। ਜੂਨ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੋਣੀ ਆ। ਐਂਡਰਿਊ ਯਾਂਗ ਜਿਹੜੇ ਆ ਇੱਕ ਟਾਈਮ 'ਤੇ ਬਹੁਤ ਹੀ ਜ਼ਿਆਦਾ ਪੋਪੂਲਰ ਹੋਏ ਸੀ ਕਿਉਂਕਿ ਉਹਨਾਂ ਨੇ ਕਾਲ ਦਿੱਤੀ ਸੀ ਯੂਨੀਵਰਸਲ ਬੇਸਿਕ ਇਨਕਮ ਦੀ, ਵੀ $1000 ਪਰ ਮੰਥ ਹਰ ਇੱਕ ਅਮਰੀਕਨ ਨੂੰ ਮਿਲਣਾ ਚਾਹੀਦਾ ਜਿਹੜਾ ਓਵਰ 18 ਹੈਗਾ ਆ। ਉਹ ਕਿਸੇ ਤਰ੍ਹਾਂ ਦਾ ਜਿਹੜਾ ਉਹਦੇ ਨਾਲ ਕੋਈ ਅਟੈਚਮੈਂਟ ਨਹੀਂ ਚਾਹੀਦੀ ਹੈਗੀ। ਇਹ ਜਿਹੜਾ ਫੰਡਿੰਗ ਆ ਇਹ ਟੈਕਸ ਕੰਪਨੀ ਨਾਲ ਹੋਣੀ ਚਾਹੀਦੀ ਆ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਜਾਰਜੀਆ ਦੇ ਸੈਕਟਰੀ ਆਫ ਸਟੇਟ ਬ੍ਰੈਡ ਰੈਫਨਸਬਰਗਰ ਜਿਹੜੇ ਆ, ਉਹਨਾਂ ਨੇ ਕੁਝ ਹੋਰ ਰਿਪਬਲਿਕਨਸ ਦੇ ਨਾਲ ਸੁਰ ਮਿਲਾਉਂਦੇ ਹੋਏ ਇਹ ਗੱਲ ਨੂੰ ਜਿਹੜਾ ਉਹ ਆਖਿਆ ਆ ਵੀ ਜਿਸ ਦੇ ਵਿੱਚ ਉਸ ਸੂਬੇ ਦੇ ਵਿੱਚ ਸਾਰੇ ਵੋਟਰਸ ਨੂੰ ਇੱਕ ਮੌਕਾ ਮਿਲਦਾ ਹੈ ਐਬਸੈਂਟੀ ਬੈਲਟਸ ਜਿਹੜਾ ਉਹ ਪਾਉਣ ਦਾ,
ਵੀ ਉਹ ਚੀਜ਼ ਜਿਹੜੀ ਆ ਉਹ ਕੱਢ ਦੇਣੀ ਚਾਹੀਦੀ ਆ। ਕਹਿੰਦੇ ਵੀ ਜਿਹੜਾ ਨੋ ਐਕਸਕਿਊਜ਼ ਐਬਸੈਂਟੀ ਵੋਟਿੰਗ ਹੈਗੀ ਆ ਉਸ ਨੂੰ ਹਟਾ ਦੇਣਾ ਚਾਹੀਦਾ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਇੱਦਾਂ ਕਰਨ ਦੇ ਨਾਲ ਜਿਹੜਾ ਆ ਉਹ ਕਿਤੇ ਨਾ ਕਿਤੇ ਓਪਨਸ ਦਾ ਡੋਰ ਟੂ ਇਲੀਗਲ ਵੋਟਿੰਗ। ਉੱਦਾਂ ਦੱਸਦੇ ਜਾਈਏ ਐਬਸੈਂਟੀ ਬੈਲਟ ਕਈ ਸੂਬਿਆਂ ਦੇ ਵਿੱਚ ਸਾਰੇ ਹੀ ਰਜਿਸਟਰਡ ਵੋਟਰਸ ਨੂੰ ਜਿਹੜੇ ਉਹ ਮਿਲਦੇ ਆ ਰਹੇ ਆ ਪਿਛਲੇ ਕਈ ਚਿਰ ਤੋਂ। 2005 ਦੇ ਵਿੱਚ ਇਨਫੈਕਟ ਉੱਥੇ ਵੀ ਕਹਿੰਦੇ ਆ ਇਹ ਕਾਨੂੰਨ ਬਣ ਗਿਆ ਸੀਗਾ। ਹੁਣ ਰੈਫਨਸਬਰਗਰ ਕਾਫੀ ਇਹਨਾਂ ਦੇ ਉੱਤੇ ਰਿਪਬਲਿਕਨ ਪਾਰਟੀ ਦੇ ਅਤੇ ਖਾਸ ਕਰਕੇ ਰਾਸ਼ਟਰਪਤੀ ਟਰੰਪ ਉਹਨਾਂ ਦਾ ਕਾਫੀ ਜਿਹੜਾ ਇਸ ਦੇ ਉੱਤੇ ਦਬਾਅ ਜਿਹੜਾ ਆ ਉਹਨਾਂ ਦੇ ਉੱਤੇ ਬਣਿਆ ਰਿਹਾ ਸੀਗਾ। ਅਤੇ ਹੁਣ ਕਿਤੇ ਨਾ ਕਿਤੇ ਇਹ ਨੋ ਐਕਸਕਿਊਜ਼ ਐਬਸੈਂਟੀ ਵੋਟਿੰਗ ਆ ਉਸ ਨੂੰ ਵਾਪਸ ਲੈਣਾ ਚਾਹੁੰਦੇ ਨੇ। ਅਗਲੀ ਖਬਰ ਜਿਹੜੀ ਆ ਓਹਾਇਓ ਤੋਂ ਆ ਰਹੀ ਆ, ਜਿੱਥੇ ਕਿ ਪੁਲਿਸ ਆਫੀਸਰਸ ਨੇ ਇੱਕ ਕਾਲੇ ਮੂਲ ਦੇ ਨੌਜਵਾਨ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਜਦੋਂ ਗੋਲੀਆਂ ਮਾਰੀਆਂ ਗਈਆਂ ਉਸ ਟਾਈਮ ਤੇ ਉਹਨਾਂ ਦਾ ਕੈਮਰਾ ਆਫ ਸੀ। ਸੋ ਮੇਅਰ ਐਂਡਰਿਊ ਗਿੰਤਰ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਇਹ ਮਾੜੀ ਗੱਲ ਆ, ਜਦੋਂ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੂੰ ਬੋਡੀ ਕੈਮਰੇ ਇਸ ਕਰਕੇ ਦਿੱਤੇ ਗਏ ਆ ਵੀ ਇਹ ਹਰ ਵੇਲੇ ਔਨ ਹੋ ਰਹਿਣੇ ਚਾਹੀਦੇ ਹੈਗੇ ਆ। ਅਤੇ ਹੁਣ ਉਹ ਕਹਿੰਦੇ ਜਦੋਂ ਇਨਵੈਸਟੀਗੇਸ਼ਨ ਕਰੂਗੇ ਉਹ ਤੋਂ ਪਤਾ ਨਹੀਂ ਲੱਗ ਸਕੂਗਾ ਵੀ ਕਿਹਦਾ ਕੀ ਫਾਲਟ ਸੀ। ਉਹਨਾਂ ਨੂੰ ਪੁਲਿਸ ਨੂੰ ਇੱਕ ਕਾਲ ਗਈ ਸੀ ਟਿਊਜ਼ਡੇ 1:37 'ਤੇ ਮਾਰਨਿੰਗ ਦੇ ਵਿੱਚ, ਜਦੋਂ ਕਿਸੇ ਨੇ ਕਿਹਾ ਵੀ ਇੱਕ SUV ਦੇ ਵਿੱਚ ਕਾਲੇ ਮੂਲ ਦਾ ਬੰਦਾ ਆ ਕਾਫੀ ਲੰਮੇ ਸਮੇਂ ਤੋਂ ਬੈਠਾ ਹੋਇਆ ਅਤੇ ਆਪਣੀ ਜਿਹੜੀ ਕਾਰ ਆ ਉਸਨੇ ਔਨ ਕਰ ਰੱਖੀ ਹੈਗੀ ਆ। ਅਤੇ ਜਦੋਂ ਪੁਲਿਸ ਉੱਥੇ ਗਈ ਅਤੇ ਉਹ ਇੱਕ ਗਰਾਜ ਡੋਰ ਓਪਨ ਸੀ ਅਤੇ ਬੰਦਾ ਉਹਦੇ ਅੰਦਰ ਬੈਠਾ ਸੀ ਅਤੇ ਫਿਰ ਉਹਨਾਂ ਦੇ ਵਿੱਚ ਆਪਸ 'ਚ ਹੀ ਕੋਈ ਗੱਲਬਾਤ ਹੋਈ ਅਤੇ ਪੁਲਿਸ ਵਾਲਿਆਂ ਨੇ ਜਿਹੜੀਆਂ ਗੋਲੀਆਂ ਚਲਾ ਕੇ ਉਸ ਨੂੰ ਉੱਥੇ ਹੀ ਮਾਰ ਦਿੱਤਾ। ਜੀ ਕਹਿੰਦੇ ਵੀ ਪਹਿਲੇ ਇਹ ਜਿਹੜੇ ਐਨਕਾਊਂਟਰ ਦੇ ਸਿਰਫ 10 ਸੈਕਿੰਡ ਦੀ ਵੀਡੀਓ ਹੀ ਜਿਹੜੀ ਉਹ ਆਈ ਆ, ਉਸ ਤੋਂ ਬਾਅਦ ਦੇ ਵਿੱਚ ਇਸ ਪੁਲਿਸ ਵਾਲੇ ਨੇ ਬੰਦ ਕਰ ਦਿੱਤਾ ਸੀਗਾ ਆਪਣਾ ਜਿਹੜਾ ਇਹ ਵੀਡੀਓ ਵਾਲਾ ਕੈਮਰਾ। ਸੋ ਇਸ ਨੂੰ ਲੈ ਕੇ ਆਲਰੇਡੀ ਕਈ ਤਰੀਕੇ ਦੀਆਂ ਜਿਹੜੀਆਂ ਗੱਲਾਂ ਚਰਚਾਵਾਂ ਜਿਹੜੀਆਂ ਆ ਉਹ ਸੁਣਨ ਨੂੰ ਮਿਲ ਰਹੀਆਂ ਹੈਗੀਆਂ ਆ। ਬੀਤੇ ਦਿਨਾਂ ਦੇ ਵਿੱਚ ਜਿਹੜੇ ਉਪ ਰਾਸ਼ਟਰਪਤੀ ਆ ਉਹਨਾਂ ਨੇ ਜਿਹੜੀ ਇਹ ਗੱਲ ਆਖੀ, ਕਹਿੰਦੇ ਵੀ ਜੇ ਹੁਣ ਡੈਮੋਕ੍ਰੇਟਸ ਆ ਗਏ ਤਾਂ ਇਹ ਜਿਹੜੇ ਅਮੀਰ ਆ ਇਹਨਾਂ ਨੂੰ ਜਿਹੜਾ ਪੂਅਰ ਕਰ ਦੇਣਗੇ ਅਤੇ ਜਿਹੜੇ ਇਸ ਟਾਈਮ ਗਰੀਬ ਲੋਕ ਨੇ ਉਹਨਾਂ ਨੂੰ ਥੋੜ੍ਹਾ ਕੰਫਰਟੇਬਲ ਕਰ ਦੇਣਗੇ। ਜਿਸ ਦੇ ਜਵਾਬ ਦੇ ਵਿੱਚ ਆਲੋਚਕ ਕਹਿ ਰਿਹਾ ਵੀ ਇਹਦੇ ਵਿੱਚ ਮਾੜਾ ਕੀ ਆ, ਵੀ ਜੇ ਗਰੀਬ ਲੋਕਾਂ ਦੀ ਜਿਹੜੀ ਹਾਲਤ ਆ ਉਹ ਜੇ ਸੁਧਾਰਨ ਵੱਲ ਨੂੰ ਕਦਮ ਜਿਹੜਾ ਆ ਉਹ ਚੱਕਣਗੇ। ਸੋ ਜਾਰਜੀਆ ਦੇ ਵਿੱਚ ਇਸ ਟਾਈਮ ਜਿਹੜੀਆਂ ਵੋਟਿੰਗ ਹੁਣ ਹੋਣੀਆਂ 2 ਰਨ ਆਫ ਸੀਟਸ ਦੇ ਲਈ, ਉਸ ਨੂੰ ਲੈ ਕੇ ਜਿਹੜਾ ਉਹ ਪੂਰਾ ਜ਼ੋਰ ਲੱਗਾ ਹੋਇਆ ਆ। ਉਸ ਦੇ ਲਈ ਆਲਰੇਡੀ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਕਾਫੀ ਵਾਰੀ ਜਿਹੜੀ ਆ ਉਹ ਜਾਰਜੀਆ ਦੇ ਵਿੱਚ ਜਾ ਕੇ ਵੋਟਰਸ ਨੂੰ ਉਹਨਾਂ ਦੇ ਹੱਕ ਦੇ ਵੱਲ ਜਿਹੜਾ ਉਹ ਭੁਗਤਣ ਦੇ ਲਈ ਆਖ ਰਹੇ ਨੇ। ਅਤੇ ਕੁਛ ਕੁ ਜਿਹੜੀਆਂ ਵੀਡੀਓਜ਼ ਜਿਹੜੀਆਂ ਜਾਰਜੀਆ ਦੇ ਵੋਟਰਸ ਆ ਉਹ ਪਾ ਰਹੇ ਆ, ਕਹਿੰਦੇ ਵੀ ਸਾਡੇ ਮੇਲ ਬਾਕਸ ਦੇ ਵਿੱਚ ਫਲਾਇਰਸ ਦੇ ਜਿਹੜੇ ਉਹ ਹੜ੍ਹ ਆਏ ਪਏ ਆ। ਕਹਿੰਦੇ ਰਿਪਬਲਿਕਨਸ ਹੁਣ ਇਹ ਵੀ ਆਖ ਰਹੇ ਆ ਵੀ ਜੇ ਡੈਮੋਕ੍ਰੇਟਸ ਆ ਗਏ ਅਤੇ ਇਹਨਾਂ ਨੇ ਤੁਹਾਡੇ ਚੀਜ਼ ਬਰਗਰਸ ਵੀ ਜਿਹੜੇ ਉਹ ਖੋਹ ਲੈਣੇ ਆ, ਜਿਸ ਨੂੰ ਲੈ ਕੇ ਕਾਫੀ ਜਿਹੜਾ ਮਜ਼ਾਕ ਆ ਉਹ ਔਨਲਾਈਨ ਬਣ ਰਿਹਾ ਆ। ਅਗਲੀ ਖਬਰ ਜਿਹੜੀ ਨਿਊਯਾਰਕ ਤੋਂ ਆ ਰਹੀ ਹੈ, ਬੜੀ ਹੀ ਜਿਹੜੀ ਮਾੜੀ ਖਬਰ ਆ। ਉੱਥੇ ਇੱਕ ਕਾਰ ਜਿਹੜੀ ਆ ਇੱਕ ਹੋਰ ਕਾਰ ਦੇ ਵਿੱਚ ਟਕਰਾਈ, ਜਿਹਦੇ ਵਿੱਚ 5 ਜਿਹੜੇ ਟੀਨੇਜਰ ਸੀਗੇ ਉਹ ਬੈਠੇ ਸੀ। ਪੁਲਿਸ ਨੂੰ ਕਹਿੰਦੇ ਜਾ ਰਹੇ ਸੀ, ਪੁਲਿਸ ਨੂੰ ਉਹ ਅਵੇਡ ਕਰ ਰਹੇ ਸੀਗੇ। ਅਤੇ 36 ਸਾਲਾਂ ਦਾ ਇੱਕ ਬੰਦਾ ਜਿਹੜਾ ਆ ਉਹ ਜਦੋਂ ਪੁਲਿਸ ਤੋਂ ਭੱਜ ਰਿਹਾ ਸੀ, ਜਿਹਦੇ ਵਿੱਚ 4 ਹੋਰ ਟੀਨੇਜਰ ਸੀਗੇ, ਉਸ ਦਾ ਉੱਥੇ ਐਕਸੀਡੈਂਟ ਹੋਇਆ, ਜਿਹਦੇ ਨਾਲ 5 ਜਾਣਿਆਂ ਦੀ ਮੌਤ ਹੋ ਗਈ। ਜੀ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਟਰਲੋਕ ਤੋਂ ਜਿਹੜੇ ਆਪਣੇ ਮੁੰਡਾ ਜਿਹੜਾ ਉਹ ਲਾਪਤਾ ਦੱਸਿਆ ਜਾ ਰਿਹਾ ਪਿਛਲੇ ਕੁਛ ਦਿਨ ਤੋਂ। ਕਹਿੰਦੇ 2-3 ਦਿਨ ਤੋਂ ਇਹ ਮੁੰਡਾ ਜਿਹੜਾ ਮਿਸਿੰਗ ਦੱਸਿਆ ਜਾ ਰਿਹਾ ਹੈ। ਗੁਰਵਿੰਦਰ ਸਿੰਘ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ। ਲਾਸਟ ਟਾਈਮ ਕਹਿੰਦੇ ਆਪਣੇ ਫਰੈਂਡ ਦੇ ਨਾਲ ਹੋਂਡਾ ਅਕੋਰਡ ਦੇ ਵਿੱਚ ਇਹ ਗਿਆ ਸੀ। ਇਸ ਦੀ ਸਿਲਵਰ ਗ੍ਰੇ ਕਲਰ ਦੀ ਅਕੋਰਡ ਆ 2008 ਸੰਨ ਦੀ, ਜਿਸ ਦਾ ਰਜਿਸਟ੍ਰੇਸ਼ਨ ਨੰਬਰ 6JPC239 ਦੱਸਿਆ ਜਾਂਦਾ ਹੈ। ਅਤੇ ਰਾਈਟ ਨਾਓ ਉਸ ਦਾ ਫੋਨ ਜਿਹੜਾ ਹੈ ਉਹ ਸਵਿਚ ਆਫ ਆ ਰਿਹਾ ਹੈ। ਸੋ ਜੇ ਕਿਸੇ ਨੂੰ ਵੀ ਇਹ ਪਤਾ ਹੋਵੇ
ਇਸ ਮੁੰਡੇ ਦੇ ਬਾਰੇ। ਵਾਲ ਕੱਟੇ ਹੋਏ ਨੇ ਮੁੰਡੇ ਦੇ ਅਤੇ ਐਵਰੇਜ ਬਿਲਟ ਜਿਹੜਾ ਉਹ ਦੱਸਿਆ ਜਾਂਦਾ ਆ। ਦਾੜੀ ਇਸਨੇ ਰੱਖੀ ਹੈਗੀ ਹੈ, ਪਰ ਦਾੜੀ ਜਿਹੜੀ ਕੱਟੀ ਹੋਈ ਉਸਨੇ ਰੱਖੀ ਆ। ਸੋ ਕਹਿੰਦੇ ਵੀ ਜੇ ਕਿਸੇ ਨੂੰ ਵੀ ਇਸ ਦੇ ਬਾਰੇ ਕੁਛ ਪਤਾ ਲੱਗਦਾ ਹੈ ਤਾਂ ਕਿਰਪਾ ਕਰਕੇ ਉਹਦੇ ਪਰਿਵਾਰ ਦੇ ਨਾਲ ਸੰਪਰਕ ਕਰੋ। ਉਹ ਫ਼ੋਨ ਨੰਬਰ ਹੈ 209 539 2438 2095392438। ਇਸ ਨੰਬਰ ਦੇ ਉੱਤੇ ਜਿਹੜਾ ਹੈ ਉਹ ਤੁਸੀਂ ਸੰਪਰਕ ਕਰ ਸਕਦੇ ਆ। ਕਹਿੰਦੇ ਵੀ ਪੁਲਿਸ ਵਾਲੇ ਵੀ ਕੁਛ ਬਹੁਤਾ ਆ ਉਹ ਸਾਥ ਜਿਹੜਾ ਉਹ ਰਾਈਟ ਨਾਓ ਨਹੀਂ ਦੇ ਰਹੇ। ਇੱਕ ਚੀਜ਼ ਮੈਂ ਇਸ ਦੇ ਵਿੱਚ ਕਹਿ ਦੇਣਾ ਚਾਹੁੰਦਾ ਹਾਂ ਵੀ ਇੱਥੇ ਇੱਕ ਭਰਮ ਹੈਗਾ ਆ ਵੀ ਕਹਿੰਦੇ ਵੀ ਸਿਰਫ 72 ਘੰਟੇ ਬਾਅਦ ਹੀ ਤੁਸੀਂ ਜਿਹੜੀ ਆ ਮਿਸਿੰਗ ਪਰਸਨ ਦੀ ਫਾਈਲ ਕੰਪਲੇਂਟ ਕਰ ਸਕਦੇ ਆ। ਇੱਦਾਂ ਦੀ ਕੋਈ ਗੱਲ ਨਹੀਂ ਆ। ਜਿੱਦਾਂ ਤੁਹਾਨੂੰ ਪਤਾ ਵੀ ਤੁਹਾਡੇ ਬੱਚੇ ਆਉਂਦੇ ਜਾਂਦੇ ਆ ਅਤੇ ਉਹ ਜੇ ਸਮੇਂ ਸਿਰ ਨਹੀਂ ਪਹੁੰਚਦੇ, ਤੁਹਾਨੂੰ ਕੁਛ ਔਫ ਲੱਗਦਾ ਹੈ ਤਾਂ ਤੁਸੀਂ ਤੁਰੰਤ ਪੁਲਿਸ ਨੂੰ ਇਤਲਾਹ ਜਿਹੜੀ ਉਹ ਕਰ ਸਕਦੇ ਆ। ਜਿਹੜਾ ਵੀ ਕੋਈ ਰੂਟੀਨ ਤੋਂ ਆਊਟ ਆਫ ਰੂਟੀਨ ਦੇ ਵਿੱਚ ਕੋਈ ਚੀਜ਼ ਤੁਹਾਨੂੰ ਲੱਗੇ ਜਾਂ ਕੋਈ ਇੱਦਾਂ ਦਾ ਖਤਰਾ ਹੋਵੇ ਤਾਂ ਤੁਸੀਂ ਤੁਰੰਤ ਪੁਲਿਸ ਨੂੰ ਜਿਹੜਾ ਦੱਸ ਸਕਦੇ। ਤੁਹਾਨੂੰ 3 ਦਿਨ ਜਾਂ 72 ਘੰਟੇ ਇੰਤਜ਼ਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ। ਸੋ ਜੇ ਕਿਸੇ ਨੂੰ ਵੀ ਇਸ ਮੁੰਡੇ ਦੇ ਬਾਰੇ ਜਿਹੜਾ ਉਹ ਪਤਾ ਹੋਵੇ ਜਾਂ ਕਿਸੇ ਨੂੰ ਵੀ ਕੁਛ ਪਤਾ ਲੱਗੇ ਤਾਂ ਕਿਰਪਾ ਕਰਕੇ ਇਹਨਾਂ ਦੇ ਪਰਿਵਾਰ ਦੇ ਨਾਲ ਜ਼ਰੂਰ ਸੰਪਰਕ ਕਰਿਓ ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਬੀਬੀ ਜਿਹੜੀ ਆ ਜਿਸ ਦਾ ਨਾਮ ਆਰਮਿੰਡਾ ਵਿਲਾਫੋਰਟੇ ਦੱਸਿਆ ਗਿਆ ਆ, ਉਸਨੇ $10 ਮਿਲੀਅਨ ਦੀ ਜਿਹੜੀ ਆ ਲੋਟੋ ਸਕ੍ਰੈਚਰਸ ਟਿਕਟ ਤੋਂ ਜਿੱਤੀ ਹੈਗੀ ਆ। ਕੁਆਲਿਟੀ ਗੈਸ ਫॉर ਯੂਰ ਕੈਸ਼ ਆਰਕੋ ਸਟੇਸ਼ਨ ਜਿਹੜਾ ਆ ਸੈਨ ਫਰਾਂਸਿਸਕੋ ਦੇ ਵਿੱਚ, ਇੱਥੇ ਇਹ ਟਿਕਟ ਵੇਚੀ ਗਈ ਸੀ। ਸੋ ਕੱਲਾ ਇਹ ਬੀਬੀ ਨੂੰ ਨਹੀਂ $10 ਮਿਲੀਅਨ ਮਿਲਣਾ, ਸੋ ਜਿਹੜਾ ਗੈਸ ਸਟੇਸ਼ਨ ਆ ਉਸ ਗੈਸ ਸਟੇਸ਼ਨ ਵਾਲਿਆਂ ਨੂੰ ਵੀ $50,000 ਦੇ ਕਰੀਬ ਇਸ ਲੋਟੋ ਵੱਲੋਂ ਮਿਲਣਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, LA ਪੁਲਿਸ ਡਿਪਾਰਟਮੈਂਟ ਦੇ ਦੁਆਰਾ ਇੱਕ ਟਰੇਡਰ ਜੋਜ਼ ਦੇ ਮੈਨੇਜਰ ਆ ਇੱਕ ਸ਼ੂਟਿੰਗ ਦੇ ਦੌਰਾਨ ਉਸਦੀ ਮੌਤ ਜਿਹੜੀ ਉਹ ਹੋਈ ਸੀਗੀ ਅਤੇ ਪਰਿਵਾਰ ਵਾਲੇ ਇਸ ਟਾਈਮ ਇਸ ਗੱਲੋਂ ਨਾਖੁਸ਼ ਨੇ ਕਿਉਂਕਿ ਕਹਿੰਦੇ ਵੀ ਜਿਹੜੇ ਅਫਸਰ ਇਨਵੋਲਵਡ ਸੀਗੇ ਇਸ ਪੁਲਿਸ ਜਿਹੜੀ ਆ ਸ਼ੂਟਿੰਗ ਦੇ ਵਿੱਚ ਉਹਨਾਂ ਉੱਤੇ ਕਿਸੇ ਵੀ ਤਰੀਕੇ ਦੇ ਕੋਈ ਚਾਰਜਸ ਜਿਹੜੇ ਆ ਉਹ ਨਹੀਂ ਲਗਾਏ ਗਏ ਹੈਗੇ। 2018 ਦੇ ਵਿੱਚ ਕਹਿੰਦੇ ਆ ਵੀ LAPD ਦੀ ਬੁਲਟ ਦੇ ਦੁਆਰਾ ਮਾਇਲਡਾ ਕੋਰਾਡੋ ਨਾਂ ਦੀ ਇਸ ਬੀਬੀ ਦੀ ਜਿਹੜੀ ਉਹ ਮੌਤ ਹੋ ਗਈ ਸੀ ਅਤੇ ਸਟੋਰ ਦੇ ਅਸਿਸਟੈਂਟ ਮੈਨੇਜਰ ਦੇ ਵਜੋਂ ਉਦੋਂ ਉਹ ਕੰਮ ਕਰ ਰਹੀ ਸੀ। ਉਹਦੇ ਕਹਿੰਦੇ ਵੀ ਭਰਾ ਅਤੇ ਉਸਦਾ ਜਿਹੜਾ ਪਿਤਾ ਆ ਉਹ ਇਹ ਜਸਟਿਸ ਦੇ ਲਈ, ਇਨਸਾਫ ਦੇ ਲਈ ਦਰ ਦੀਆਂ ਠੋਕਰਾਂ ਜਿਹੜਾ ਕਹਿੰਦੇ ਵੀ ਉਹ ਖਾਂਦਾ ਰਿਹਾ, ਪਰ ਅੱਜ ਜਦ ਉਹਨਾਂ ਨੇ ਕਿਹਾ ਆ ਵੀ ਇਸ ਦੇ ਉੱਤੇ ਕੋਈ ਚਾਰਜਸ ਨਹੀਂ ਲੱਗਣਗੇ ਅਤੇ ਕਹਿੰਦੇ ਉਹਨਾਂ ਦਾ ਦਿਲ ਵੀ ਕਾਫੀ ਜ਼ਿਆਦਾ ਟੁੱਟ ਗਿਆ ਜੀ। ਅਗਲੀ ਖਬਰ ਪਰ ਚੱਲੀਏ ਜਿਹੜੀ ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ ਦੇ ਅਸੈਂਬਲੀਮੈਨ ਐਸ਼ ਕਾਲਰਾ ਜਿਹੜੇ ਆ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਦੱਸਿਆ ਵੀ ਮੈਂ ਕੈਲੀਫੋਰਨੀਆ ਦਾ ਨੈਕਸਟ ਅਟਾਰਨੀ ਜਨਰਲ ਜਿਹੜਾ ਬਣਨਾ ਚਾਹੁੰਦਾ ਆ। ਸਰੋਤਿਆਂ ਨੂੰ ਯਾਦ ਹੋਊਗਾ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਜ਼ਾਵੀਅਰ ਬੇਸੇਰਾ ਜਿਹੜੇ ਆ ਉਹਨਾਂ ਨੂੰ ਜੋ ਬਾਈਡਨ ਉਹਨਾਂ ਨੇ ਅਗਲੇ US ਸੈਕਟਰੀ ਆਫ ਹੈਲਥ ਅਤੇ ਹਿਊਮਨ ਸਰਵਿਸਿਜ਼ ਜਿਹੜਾ ਆ ਉਹ ਚੁਣਿਆ ਹੈਗਾ ਆ। ਸੋ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਖਾਲੀ ਹੋਈ ਆ। ਉਹਦੇ 'ਤੇ ਜਿਹੜਾ ਐਸ਼ ਕਾਲਰਾ ਆ ਇਹ ਡਿਸਟ੍ਰਿਕਟ 27 ਨੂੰ ਰੀਪ੍ਰਜੈਂਟ ਕਰਦਾ ਆ। ਉਹ ਕਹਿੰਦੇ ਵੀ ਮੇਰੀ ਜਿਹੜੀ ਕੁਆਲੀਫਿਕੇਸ਼ਨ ਆ ਉਹ ਗੁੱਡ ਹੈਗੀ ਆ ਅਤੇ ਇਸ ਕਰਕੇ ਜਿਹੜਾ ਮੈਨੂੰ ਆ ਉਸ ਪੋਜੀਸ਼ਨ ਦੇ ਲਈ ਗਵਰਨਰ ਵੱਲੋਂ ਨੋਮੀਨੇਟ ਕੀਤਾ ਜਾਣਾ ਚਾਹੀਦਾ ਹੈਗਾ ਆ। ਸੋ ਕਾਲਰਾ ਤੋਂ ਬਿਨਾਂ ਹੋਰ ਵੀ 3-4 ਜਿਹੜੇ ਕੈਂਡੀਡੇਟਸ ਹੈਗੇ ਆ ਉਹ ਇਸ ਰੇਸ ਦੇ ਵਿੱਚ ਹੈਗੇ ਆ। ਹੁਣ ਦੇਖਦੇ ਹਾਂ ਵੀ ਜਿਹੜੇ ਗਵਰਨਰ ਆ ਉਹ ਇਹਨਾਂ ਨੂੰ ਅਪੁਆਇੰਟ ਕਰਦੇ ਆ ਕਿ ਨਹੀਂ ਜੀ। ਨਿਊਯਾਰਕ ਦੇ ਕੁਝ ਸਿਟੀ ਦੇ ਜਿਹੜੇ ਰੈਸਟੋਰੈਂਟ ਓਨਰਸ ਆ ਉਹ ਕਹਿੰਦੇ ਵੀ ਇਸ ਟਾਈਮ ਇਹ ਸੋਚ ਰਹੇ ਆ ਵੀ ਉੱਥੋਂ ਦੇ ਗਵਰਨਰ ਐਂਡਰਿਊ ਕੁਮੋ ਅਤੇ ਜਿਹੜੇ ਮੇਅਰ ਬਿਲ ਦੇ ਬਲਾਸੀਓ ਆ ਉਹਨਾਂ ਨੂੰ ਆਪਣੇ ਰੈਸਟੋਰੈਂਟਸ ਦੇ ਵਿੱਚ ਖਾਣ ਤੋਂ ਪੱਕਿਆਂ ਹੀ ਜਿਹੜਾ ਉਹ ਬੈਨ ਕਰ ਦੇਣ। ਕਹਿੰਦੇ ਵੀ ਇਹ ਤਾਂ ਕਹਿੰਦੇ ਵੀ ਇਹ ਡਿਸੀਜ਼ਨ ਲੈਣ ਬਾਰੇ ਸੋਚ ਰਹੇ ਆ ਕਿਉਂਕਿ ਕਹਿੰਦੇ ਵੀ ਉਹ ਤੰਗ ਆਏ ਪਏ ਨੇ ਜਿਹੜੇ ਇਨਸਾਈਡ ਈਟਿੰਗ ਦੇ ਜਿਹੜੇ ਆ ਬੈਨ ਤੋਂ, ਜਿਹੜੇ ਸਰਕਾਰ ਦੇ ਦੁਆਰਾ ਉੱਥੋਂ ਦੇ ਮੇਅਰ ਅਤੇ ਜਿਹੜੇ ਗਵਰਨਰ ਆ ਉਹਨਾਂ ਦੇ ਦੁਆਰਾ ਜਿਹੜੇ ਉਹ ਲਾਏ ਗਏ ਹੈਗੇ ਨੇ। ਸੋ ਰਾਈਟ ਨਾਓ ਕਈ ਥਾਵਾਂ ਦੇ ਉੱਤੇ ਜਿਹੜੇ ਆ ਇਹ ਲੋਕ ਆ ਉਹ ਪ੍ਰੋਟੈਸਟ ਵੀ ਜਿਹੜੇ ਉਹ ਕਰ ਰਹੇ ਨੇ ਤਾਂ ਜੋ ਇਹ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਵਿੱਚ ਮੁੜ ਦੁਬਾਰਾ
ਜਿਹੜਾ ਉਹਨਾਂ ਨੂੰ ਬੈਠ ਕੇ ਖਾਣ ਦੀ ਇਜਾਜ਼ਤ ਜਿਹੜੀ ਆ ਉਹ ਇਨਡੋਰ ਡਾਈਨਿੰਗ ਨੂੰ ਜਿਹੜੀ ਉਹ ਦਿੱਤੀ ਜਾਵੇ। ਪਰ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਹਾਲਾਤ ਜਿਹੜੇ ਕਈ ਥਾਵਾਂ ਦੇ ਉੱਤੇ ਕੋਈ ਬਹੁਤੇ ਚੰਗੇ ਜਿਹੜੇ ਆ ਉਹ ਨਹੀਂ ਹੈਗੇ, ਜਿਹਦੇ ਕਰਕੇ ਕਈ ਜਿਹੜੇ ਰੈਸਟੋਰੈਂਟਸ ਆ ਉਹਨਾਂ ਦੇ ਵਿੱਚ ਜੇ ਡਾਈਨਿੰਗ ਨਹੀਂ ਹੋਊਗੀ ਤਾਂ ਉਹਨਾਂ ਨੂੰ ਬੰਦ ਜਿਹੜਾ ਉਹ ਹੋਣਾ ਪੈ ਰਿਹਾ। ਕਹਿੰਦੇ 4500 ਤੋਂ ਵੱਧ ਜਾਂ ਉਸ ਦੇ ਇਰਦ ਗਿਰਦ ਜਿਹੜੇ ਰੈਸਟੋਰੈਂਟਸ ਆ ਉਹ ਰਾਈਟ ਨਾਓ ਇਕੱਲੇ ਨਿਊਯਾਰਕ ਦੇ ਵਿੱਚ ਬੰਦ ਹੋ ਚੁੱਕੇ ਨੇ ਇਸ ਪੈਂਡੈਮਿਕ ਦੇ ਸ਼ੁਰੂ ਹੋਣ ਤੋਂ। ਜੀ, ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਨੂੰ ਹੁਣ ਜਿਹੜਾ ਪੀਕ ਫਾਇਰ ਸੀਜ਼ਨ ਆ ਉਹਦੇ ਵਿੱਚੋਂ ਮੂਵ ਆਊਟ ਕਰ ਦਿੱਤਾ ਗਿਆ ਹੈਗਾ। ਕੈਲ ਫਾਇਰ ਦੇ ਮੁਤਾਬਕ ਸੈਕਰਾਮੈਂਟੋ ਏਰੀਏ ਦੇ ਵਿੱਚ ਹੁਣ ਅੱਗ ਲੱਗਣ ਦੇ ਚਾਂਸ ਜਿਹੜੇ ਆ ਆਲਮੋਸਟ ਕਹਿੰਦੇ ਜ਼ੀਰੋ ਹੀ ਹੈਗੇ ਆ, ਕਿਉਂਕਿ ਉਹਦਾ ਮੇਨ ਰੀਜ਼ਨ ਇਹੀ ਆ ਵੀ ਪਿੱਛੇ ਜਿਹਾ ਮੀਂਹ ਵੀ ਪਿਆ ਹੈਗਾ ਅਤੇ ਜਿਹੜਾ ਟੈਂਪਰੇਚਰ ਆ ਹੁਣ ਕਾਫੀ ਲੋ ਹੈਗਾ ਆ। ਜਦੋਂ ਫਾਇਰ ਸੀਜ਼ਨ ਸੀਗਾ ਕੈਲ ਫਾਇਰ ਐਮਾਡੋਰ ਐਲਡਰਾਡੋ ਯੂਨਿਟ ਨੇ ਦੱਸਿਆ ਵੀ ਉਹਨਾਂ ਨੇ 290 ਤੋਂ ਵੱਧ ਜਿਹੜੀਆਂ ਵਾਈਲਡ ਫਾਇਰਸ ਆ ਉਹਨਾਂ ਨੂੰ ਰਿਸਪੌਂਡ ਕੀਤਾ, ਜਿਹੜੀਆਂ ਕਿ 7000 ਦੇ ਕਰੀਬ ਏਕੜ ਇਹ ਏਰੀਆ ਬਣਦਾ ਹੈਗਾ ਆ। ਸਟੇਟ ਵਾਈਡ ਜੇ ਦੇਖਿਆ ਜਾਵੇ 4 ਮਿਲੀਅਨ ਤੋਂ ਵੱਧ ਏਕੜ ਜਿਹੜੇ ਆ ਉਹ ਸੜ ਕੇ ਸੁਆਹ ਹੋਏ ਆ ਕੈਲੀਫੋਰਨੀਆ ਦੇ ਵਿੱਚ ਇਸ ਸਾਲ 'ਚ, ਅਤੇ ਕੈਲੀਫੋਰਨੀਆ ਦੀ ਹਿਸਟਰੀ ਵਿੱਚ ਸਭ ਤੋਂ ਜਿਹੜਾ ਵਰਸਟ ਫਾਇਰ ਸੀਜ਼ਨ ਇਸ ਨੂੰ ਗਿਣਿਆ ਜਾ ਰਿਹਾ ਹੈਗਾ। ਜੀ, ਮੈਂ ਆਪਣਾ ਜਿਹੜਾ ਜੀ ਰਾਈਟ ਨਾਓ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੈ ਉਹ ਹੁਣ ਸਮਾਪਤ ਆ, ਅਤੇ ਜਾਣ ਤੋਂ ਪਹਿਲਾਂ ਜੇ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਦੱਸ ਜਾਈਏ, ਅੱਜ ਜਿਹੜੇ ਆ ਕਲੋਜ਼ਿੰਗ ਤਾਈਂ 114 ਪੁਆਇੰਟਾਂ ਦਾ ਜਿਹੜਾ ਆ ਉਹ ਇਜ਼ਾਫਾ ਹੋਇਆ। ਡਾਓ ਜੋਨਸ ਦੇ ਵਿੱਚ 30,130 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 37 ਪੁਆਇੰਟ ਡਿੱਗੇ, 12,771 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 3 ਪੁਆਇੰਟ ਵਧੇ, 3690 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ $1876 ਪ੍ਰਤੀ ਆਊਂਸ ਰਹੀ। ਅਤੇ ਜੇ ਡਾਲਰ ਕਨਵਰਸ਼ਨ ਦੀ ਗੱਲ ਕਰਦੇ ਜਾਈਏ, $1 ਦੀ ਕੀਮਤ ਕੈਨੇਡਾ ਦੇ $1.29 ਦੇ ਬਰਾਬਰ ਰਹੀ ਆ, ਅਤੇ $1 ਦੀ ਕੀਮਤ ਇੰਡੀਆ ਦੇ $73.84 ਦੇ ਬਰਾਬਰ ਰਹੀ ਆ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮੀਰ ਸਿੰਘ ਵੱਲੋਂ ਅਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।